ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਲੇਬਰ ਡੇ ਵਾਲੇ ਦਿਨ, ਲੇਬਰ ਡੇ ਦੇ ਐਕਸਟੈਂਡਡ ਵੀਕਐਂਡ ਦੇ ਉੱਤੇ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 5 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੁਵਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਕਰ ਸਕਦੇ ਹੋ, ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਜੀ, ਅੱਜ ਦੀਆਂ ਖਬਰਾਂ ਲਾਈਏ ਤੇ ਹੁਣ ਤੋਂ ਹੀ ਥੋੜਾ ਸਮਾਂ ਪਹਿਲਾਂ ਕੈਲੀਫੋਰਨੀਆ ਸਟੇਟ ਨੇ ਗ੍ਰਿਡ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਬਲੈਕ ਆਊਟ ਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਆ। ਇੱਕ ਵਾਰ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਜੇ ਤੁਹਾਡੇ ਏਰੀਏ 'ਚ ਬਿਜਲੀ ਜਾਂਦੀ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰਕੇ 408-272-5200 ਤੇ ਕਿਸੇ ਵੀ ਟਾਈਮ ਕਾਲ ਕਰਕੇ ਦੱਸ ਦਿਓ, ਤਾਂ ਕਿ ਆਪਾਂ ਹੋਰ ਸਰੋਤਿਆਂ ਨੂੰ ਫਿਰ ਪਤਾ ਲੱਗਦਾ ਰਹੇ ਕਿਹੜੇ ਏਰੀਏ ਦੇ ਵਿੱਚ ਬਿਜਲੀ ਚਲ ਗਈ। ਕਿਉਂਕਿ ਅੱਜ ਸੈਕਰਾਮੈਂਟੋ 'ਚ 16,000 ਲੋਕਾਂ ਦੀ ਬਿਜਲੀ ਚਲ ਗਈ ਸੀ। ਹੁਣ ਦੁਬਾਰਾ ਕੀ ਰੀਸਟੋਰ ਸਮੱਡ ਵਾਲਿਆਂ ਨੇ ਕਰ ਲਈ ਹੈਗੀ ਆ। ਸੋ ਇਹ ਬਹੁਤ ਸਾਲਾਂ ਬਾਅਦ ਇਦਾਂ ਦੀ ਸਿਚੁਏਸ਼ਨ ਬਣੀ ਆ। 110 ਡਿਗਰੀ ਐਵਰੇਜ ਫਾਰਨਹਾਈਟ ਡਿਗਰੀ ਟੈਂਪਰੇਚਰ ਸੀ ਅੱਜ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ। ਕਈ ਜਗ੍ਹਾ ਤਾਂ 112-13 ਤੇ ਵੀ ਗਿਆ ਆ, ਉਹ ਜਿਹੜਾ ਕਿ 43.3 ਸੈਲਸੀਅਸ ਬਣਦਾ ਆ। ਜੀ, ਬਿਜਲੀ ਦਾ ਯੂਸੇਜ ਸਭ ਤੋਂ ਜ਼ਿਆਦਾ ਸੀ, ਕਿਉਂਕਿ ਹਰ ਕੋਈ ਜਿਹੜਾ ਹੈ, ਚਾਹੇ ਘਰਾਂ 'ਚ ਆ, ਬਿਜ਼ਨਸ 'ਚ ਆ, ਉਹ ਏਅਰ ਕੰਡੀਸ਼ਨ ਯੂਜ਼ ਕਰ ਰਿਹਾ। ਅੱਜ ਥੋੜਾ ਘੱਟ ਹੋਊਗਾ ਕਿਉਂਕਿ ਬਿਜ਼ਨਸ ਬਹੁਤ ਸਾਰੇ ਬੰਦ ਸੀਗੇ, ਪਰ ਕੱਲ ਨੂੰ ਟੈਂਪਰੇਚਰ ਵੀ 115 ਡਿਗਰੀ ਤੱਕ ਪਹੁੰਚਣ ਦੇ ਅਸਾਰ ਆ, ਤੇ ਉੱਤੋਂ ਫਿਰ ਬਿਜਲੀ ਦੀ ਵੀ ਬਹੁਤ ਜ਼ਿਆਦਾ ਯੂਜ਼ ਹੋਣੀ ਆ। ਇਸ ਕਰਕੇ ਉਹਨਾਂ ਨੇ ਜਿਹੜੀ ਐਮਰਜੈਂਸੀ ਆ ਡਿਕਲੇਅਰ ਕੀਤੀ ਆ ਵੀ ਬਹੁਤ ਸਾਰੇ ਏਰੀਆ 'ਚ ਟਰਨ ਬਾਈ ਟਰਨ ਬਲੈਕ ਆਊਟ ਹੋ ਸਕਦਾ ਹੈਗਾ ਆ। ਆਪਣੀ ਜਿਹੜੀ ਗੋਲਡਨ ਸਟੇਟ ਆ, ਜਿਹਨੂੰ ਦੁਨੀਆ ਦੀ 7ਵੀਂ ਪਾਵਰ ਵੀ ਕਿਹਾ ਜਾਂਦਾ ਆ, 1200 ਸਾਲਾਂ ਬਾਅਦ ਸਭ ਤੋਂ ਵਰਸਟ ਡਰਾਊਟ ਵਾਲਾ ਜਿਹੜਾ ਇਹ ਸਾਲ ਆ ਚੱਲ ਰਿਹਾ ਆ। ਹਾਈਡਰੋ ਪ੍ਰੋਡਕਸ਼ਨ, ਜਿਹੜੀ ਹਾਈਡਰੋ ਪਾਵਰ ਦੀ ਪ੍ਰੋਡਕਸ਼ਨ ਆ, ਉਹ ਵੀ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਸੈਕਰਾਮੈਂਟੋ ਦੇ ਵਿੱਚ 113 ਡਿਗਰੀ ਅੱਜ ਸੀ, 115 ਡਿਗਰੀ ਮੰਗਲਵਾਰ ਨੂੰ ਚੱਲ ਜੂਗਾ। ਬੇ ਏਰੀਏ 'ਚ 100 ਡਿਗਰੀ ਦੇ ਕਰੀਬ ਸੀ, ਲਿਵਰਮੋਰ 'ਚ 110 ਦੇ। ਬਾਕੀ ਫ੍ਰਿਜ਼ਨੋ ਏਰੀਏ 'ਚ ਤੁਸੀਂ ਦੱਸ ਸਕਦੇ ਹੋ। ਜੀ, ਫ੍ਰੈਜ਼ਨੋ ਏਰੀਆ ਦੇ ਵਿੱਚ ਵੀ 110 ਡਿਗਰੀ ਰਿਹਾ। ਕੈਲੀਫੋਰਨੀਆ ਦੇ ਬੇ ਏਰੀਆ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਫੇਅਰਫੀਲਡ ਦੇ ਵਿੱਚ ਰਿਕਾਰਡ ਕੀਤਾ ਗਿਆ 116 ਡਿਗਰੀ। ਉੱਥੇ ਜਿਹੜੀ ਟ੍ਰੈਵਿਸ ਫੀਲਡ ਆ, ਉਸ ਦੇ ਇਰਦ ਗਿਰਦ ਦੇ ਤਾਪਮਾਨ ਰਿਕਾਰਡ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਕਾਫੀ ਜ਼ਿਆਦਾ ਜਿਹੜਾ ਤਾਪਮਾਨ ਆ ਉੱਤੇ ਗਿਆ ਆ। ਫਲੈਕਸ ਅਲਰਟ ਅੱਜ ਦੇ ਸ਼ਾਮ ਦੇ 4 ਵਜੇ ਤੋਂ ਲਾਗੂ ਆ। 78 ਡਿਗਰੀ ਤੋਂ ਕਹਿੰਦੇ ਵੀ ਘੱਟ ਤਾਪਮਾਨ ਆਪਣੇ ਏਅਰ ਕੰਡੀਸ਼ਨਿੰਗ ਦਾ ਨਾ ਰੱਖੋ। ਤੇ ਕਹਿੰਦੇ ਵੀ ਜਿਹੜੇ ਘਰੇ ਨਹੀਂ ਆ, ਉਹ ਭਾਈ ਉਹ 85 ਤੇ ਰੱਖ ਕੇ ਜਾਓ, ਕਿਉਂਕਿ ਕਈ ਵੈਸੇ ਵੀ ਲਗਾ ਕੇ ਜਿਹੜੇ ਉਹ ਚਲੇ ਜਾਂਦੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ, ਕਹਿੰਦੇ ਵੀ ਫਸਟ ਸਟੇਜ ਆਫ ਐਮਰਜੈਂਸੀ ਆ, ਉਹ ਆਲਰੇਡੀ ਇਹਨਾਂ ਨੇ ਘੋਸ਼ਿਤ ਕੀਤੀ ਹੈਗੀ ਆ। ਟਿਊਜ਼ਡੇ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਕਹਿੰਦੇ ਆ ਵੀ ਵੱਧ ਤੋਂ ਵੱਧ ਪਾਵਰ ਨੂੰ ਤੁਸੀਂ ਜਿਹੜਾ ਉਹ ਬਚਾਉਣਾ ਆ। ਕੈਲੀਫੋਰਨੀਆ ਆਉਂਦੇ 10 ਸਾਲਾਂ ਦੇ ਵਿੱਚ ਇਲੈਕਟ੍ਰਿਕ ਗ੍ਰਿਡ ਵੱਲ ਨੂੰ ਤੇਜ਼ੀ ਦੇ ਨਾਲ ਵਧਣ ਬਾਰੇ ਜਿਹੜੀ ਉਹ ਗੱਲ ਕਰ ਰਿਹਾ ਆ। ਬਿਜਲੀ ਦੇ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਗੱਡੀਆਂ ਜਾਂ ਜ਼ੀਰੋ ਐਮਿਸ਼ਨ ਗੱਡੀਆਂ ਆ, ਉਸ ਨੂੰ ਹੀ ਸਿਰਫ ਇੱਥੇ ਵੇਚਿਆ ਜਾਊਗਾ। ਸੋ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੇ ਬੀ ਇਹ ਵਨ ਆਫ ਦੀ ਸੀਜ਼ਨ ਹੋਵੇ ਜਿਹਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ, ਪਰ ਇਹ ਹਾਲਾਤ ਕਦੀ ਵੀ ਜਿਹੜੇ ਉਹ ਬਣ ਸਕਦੇ ਆ। ਸੋ ਇਹ ਸਥਿਤੀ ਆ। ਬੇ ਏਰੀਆ ਦੇ ਵਿੱਚ 100 ਡਿਗਰੀ ਤੋਂ ਉੱਤੇ ਤਾਪਮਾਨ ਵਧਣ ਦੇ ਨਾਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਬੜੀ ਦਿੱਕਤ ਜਿਹੜੀ ਉਹ ਆ ਰਹੀ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ AC ਨਹੀਂ ਹੈਗਾ। ਬੇ ਏਰੀਆ ਦੇ ਬਹੁਤ ਸਾਰੇ ਘਰ ਅਜੇ ਵੀ ਅਜਿਹੇ ਨੇ ਜਿੱਥੇ ਏਅਰ ਕੰਡੀਸ਼ਨਿੰਗ ਦੀ, ਸੈਂਟਰਲ AC ਦੀ ਜਿਹੜੀ ਸੁਵਿਧਾ ਨਹੀਂ ਹੈਗੀ। ਸੋ ਪਿਛਲੇ ਸਾਲ ਪੋਰਟਲੈਂਡ ਇਲਾਕੇ ਦੇ ਵਿੱਚ 100 ਡਿਗਰੀ ਤੋਂ ਉੱਤੇ ਤਾਪਮਾਨ ਜਾਣ ਦੇ ਕਰਕੇ ਦਰਜਨਾਂ ਹੀ ਲੋਕਾਂ ਦੀਆਂ ਮੌਤਾਂ ਜਿਹੜੀਆਂ ਗਰਮੀ ਦੇ ਕਰਕੇ, ਹੀਟ ਸਟ੍ਰੋਕ ਦੇ ਕਰਕੇ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਕੈਲੀਫੋਰਨੀਆ ਦੀ ਪਾਵਰ ਗ੍ਰਿਡ ਦਾ ਅਜਿਹਾ ਟੈਸਟ ਅੱਜ ਤੱਕ ਕਦੀ ਵੀ ਨਹੀਂ ਹੋਇਆ ਜੋ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਆ।
ਅੱਜ ਜੇ ਹਰਜੋਤ ਸਿੰਘ ਜੀ ਇੱਥੇ 110 ਤੇ ਕੱਲ ਜੇ ਆਲਰੇਡੀ ਕਹਿ ਰਹੇ 115 ਤੱਕ ਬਹੁਤ ਸਾਰੇ ਥਾਵਾਂ ਤੇ ਤਾਪਮਾਨ ਜਾਣਾ ਆ, ਕੱਲ ਪਾਵਰ ਗ੍ਰਿਡ ਦੇ ਫੇਲ ਹੋਣ ਦੇ ਚਾਂਸ ਕਾਫੀ ਜ਼ਿਆਦਾ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਬਲੈਕ ਆਊਟ ਜਿਹੜਾ ਆ ਉਹ ਹੋ ਸਕਦਾ ਆ। ਪਾਵਰ ਕੰਜ਼ੰਪਸ਼ਨ ਜਿਹੜੀ ਉਹ ਲਗਾਤਾਰ ਉਸਦੀ ਡਿਮਾਂਡ એનર્ਜੀ ਕੰਜ਼ੰਪਸ਼ਨ ਦੀ ਵੱਧਦਾ, ਪ੍ਰੋਡਕਸ਼ਨ ਜਿਹੜੀ ਆ ਉਹ ਉਨੀ ਹੋਈ ਆ। ਸੋ ਜੇ ਕਿਤੇ ਰੱਬ ਨਾ ਕਰੇ ਕਿਤੇ ਉਹਦੇ ਵਿੱਚ ਕੋਈ ਪ੍ਰੋਬਲਮ ਦਿੱਕਤ ਆ ਗਈ ਤਾਂ ਸਾਰੇ ਫਿਰ ਪੱਖੀਆਂ ਝੱਲਦੇ ਹੀ ਬਹੁਤੇ ਜਿਹੜੇ ਉਹ ਨਜ਼ਰ ਆਉਣਗੇ। ਜੀ ਇੰਡੀਪੈਂਡੈਂਟ ਸਿਸਟਮ ਆਪਰੇਟਰ ਜਾਂ ਕੈਲ ISO ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਆਪਾਂ ਹੀਟ ਵੇਵ ਦੇ ਬਹੁਤ ਹੀ ਮੋਸਟ ਇੰਟੈਂਸ ਪਾਰਟ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਬਿਜਲੀ ਬਚਾਉਣ ਦੇ ਲਈ એનર્ਜੀ ਬਚਾਉਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਆ ਉਹਨਾਂ ਨੂੰ ਕਹਿੰਦੇ ਵੀ ਹੋਰ ਵੀ ਜ਼ਿਆਦਾ ਤੇਜ਼ ਕਰਨ ਦੀ ਲੋੜ ਆ। ਜੀ ਬਿਲਕੁਲ। ਲੇਬਰ ਡੇ ਵਾਲਾ ਦਿਨ, ਅੱਜ ਵਾਲਾ ਦਿਨ, ਜਾਣੀ ਕਿ ਇੱਕ ਤਰ੍ਹਾਂ ਨਾਲ ਰੈਕਡ ਬਣਿਆ ਟੈਂਪਰੇਚਰ ਬਹੁਤ ਸਾਰੇ ਏਰੀਏ ਦੇ ਵਿੱਚ। ਸੈਕਰਾਮੈਂਟੋ 'ਚ 1988 ਦੇ ਵਿੱਚ 108 ਡਿਗਰੀ ਤੇ ਟੈਂਪਰੇਚਰ ਪਹੁੰਚਿਆ ਸੀ, ਜਦ ਕਿ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਸਾਲਾਂ ਬਾਅਦ 100 ਜਿਹੜਾ 9 ਡਿਗਰੀ ਤੇ ਟੈਂਪਰੇਚਰ ਪਹੁੰਚਿਆ। ਕਈ ਜਗ੍ਹਾ ਤੇ 114 ਵੀ ਸੀ। ਸੈਕਰਾਮੈਂਟੋ ਵਾਲੇ ਏਰੀਏ 'ਚ ਕੱਲ ਨੂੰ 115 ਡਿਗਰੀ ਦੇ ਕਰੀਬ ਟੈਂਪਰੇਚਰ ਹੋਊਗਾ। ਲਿਵਰਮੋਰ 'ਚ 111 ਦੇ ਕਰੀਬ, ਯੂਬਾ ਸਿਟੀ 'ਚ ਵੀ 111, ਸਟਾਕਟਨ 'ਚ 109, ਮੋਡੈਸਟੋ 'ਚ 103, ਬੇ ਏਰੀਏ ਦੇ ਵਿੱਚ ਵੀ 100 ਡਿਗਰੀ ਦੇ ਲਾਗੇ ਸੀ। ਬਾਕੀ ਤੁਸੀਂ ਫ੍ਰਿਜ਼ਨੋ ਬੇਕਰਸਫੀਲਡ ਵਾਲਾ ਏਰੀਆ ਦੱਸ ਦਿੱਤਾ ਹੈਗਾ ਆ। ਸੋ ਬਹੁਤ ਹੀ ਜ਼ਿਆਦਾ ਜਿਹੜੀ ਬੈਡ ਸਿਚੁਏਸ਼ਨ ਬਣੀ ਹੋਈ ਆ, ਤੇ ਫਾਇਰ ਥ੍ਰੈਟ ਇੰਡੈਕਸ ਵੀ ਬਹੁਤ ਉੱਪਰ ਗਿਆ ਆ, ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਇੰਨੀ ਗਰਮੀ ਆ, ਜੇ ਮਾੜੀ ਜਿਹੀ ਵੀ ਕੁਛ ਗੱਲ ਹੋਈ ਤੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਉਧਰ ਹਰਜੋਤ ਸਿੰਘ ਜੀ ਬਾਹਾ ਕੈਲੀਫੋਰਨੀਆ ਜਿਹੜਾ ਕਿ ਮੈਕਸੀਕੋ ਦਾ ਤੱਟ ਹੈਗਾ ਆ, ਉੱਥੇ ਇੱਕ ਟ੍ਰੋਪੀਕਲ ਸਟਾਰਮ ਕੇ ਉਧਰ ਨੂੰ ਪਹੁੰਚ ਰਿਹਾ ਆ। ਕਹਿੰਦੇ ਵੀ ਇਸ ਹਫਤੇ ਦੇ ਮਿਡਲ ਦੇ ਵਿੱਚ ਉੱਥੇ ਪਹੁੰਚਣ ਦੇ ਉਹਦੀਆਂ ਕਿਆਸ ਰਹੀਆਂ ਨੇ। ਹਰੀਕੇਨ ਦੇ ਤੌਰ ਦੇ ਉੱਤੇ ਕਹਿੰਦੇ ਉੱਥੇ ਆ ਕੇ ਟਕਰਾਵੇਗਾ ਤੱਟ ਦੇ ਨਾਲ, ਜਿਹਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਮੋਇਸਚਰ ਤਾਂ ਜਿਹੜਾ ਉਹ ਆਊਗਾ, ਪਰ ਉਸ ਦੇ ਨਾਲ ਨਾਲ ਥੰਡਰ ਸਟਾਰਮ ਜਿਹੜੇ ਉਹ ਆ ਸਕਦੇ ਆ। ਬਿਜਲੀ ਜੇ ਡਿੱਗਦੀ ਆ ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਸੁੱਕਾ ਪਿਆ ਘਾਹ ਇਸ ਟਾਈਮ ਬਰੂਦ ਦੇ ਵਾਂਗੂ ਜਿਹੜਾ ਉਹ ਪਿਆ ਆ ਤੇ ਇੱਕ ਚਿੰਗਿਆੜੀ ਦੇ ਨਾਲ ਉਹ ਸਾਰਾ ਕੁਝ ਮੱਚ ਸਕਦਾ ਆ। ਸੋ ਇਹ ਬੜੀ ਸਥਿਤੀ ਜਿਹੜੀ ਮਾੜੀ ਜਿਹੜੀ ਉਹ ਬਣ ਸਕਦੀ ਆ। ਉਧਰ ਨਾਪਾ ਵੈਲੀ ਦੇ ਵਿੱਚ ਵੀ 5000 ਤੋਂ ਵੱਧ ਘਰ ਤੇ ਬਿਜ਼ਨਸ ਬਿਜਲੀ ਤੋਂ ਬਗੈਰ ਸੀਗੇ। ਇਸੇ ਤਰੀਕੇ ਨਾਲ ਵੈਕਾਵਿਲ ਦੇ ਇਲਾਕੇ ਦੇ ਵਿੱਚ ਵੀ 5000 ਤੋਂ ਵੱਧ ਜਿਹੜੇ ਬਿਜਲੀ ਤੋਂ ਬਗੈਰ ਸੀਗੇ। ਇਹ PG&E ਵਾਲੇ ਆ, ਸਮੱਡ ਵਾਲਿਆਂ ਤੋਂ ਹੀ ਰਸਤਾ ਆ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੇ ਉੱਤੇ ਹੋਊਗਾ। ਆਊਟਡੋਰ ਵਰਕ ਕੰਮ ਕਰਨ ਵਾਲੇ ਜਿਹੜੇ ਆ ਉਸ ਦੇ ਉੱਤੇ ਕੈਲੀਫੋਰਨੀਆ ਦੇ ਰੈਗੂਲੇਟਰਸ ਦੀਆਂ ਅੱਖਾਂ ਵੀ ਰਹਿਣਗੀਆਂ। ਕਹਿੰਦੇ ਵੀ ਕੈਲੋਸ਼ਾ ਵਾਲਿਆਂ ਨੇ ਕੰਪਨੀਆਂ ਨੂੰ ਆਖਿਆ, ਜਿਹੜੀਆਂ ਖਾਸ ਕਰਕੇ ਕੰਸਟਰਕਸ਼ਨ, ਐਗਰੀਕਲਚਰ, ਟਰੀ ਟ੍ਰਿਮਿੰਗ, ਲੈਂਡਸਕੇਪਿੰਗ, ਕਾਰ ਵਾਸ਼ ਤੇ ਵੇਅਰ ਹਾਊਸ ਫੀਲਡਸ ਦੇ ਵਿੱਚ ਕੰਮ ਕਰਦੇ ਆ, ਵੀ ਅਸੀਂ ਇਹਨਾਂ ਥਾਵਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਛਾਪੇਮਾਰੀ ਵੀ ਕਰ ਸਕਦੇ ਹਾਂ। ਮੇਕ ਸ਼ੋਰ ਕਰਨ ਦੇ ਲਈ ਵੀ ਤੁਸੀਂ ਜਿਹੜੇ ਕਾਮਿਆਂ ਦੇ ਲਈ ਜਿਹੜੇ ਸੇਫਟੀ ਦੇ ਪੂਰੇ ਪ੍ਰਬੰਧ ਇਸ ਹੀਟ ਵੇਵ ਤੋਂ ਬਚਣ ਦੇ ਲਈ ਕੀਤੇ ਹੈਗੇ ਨੇ। ਵਾਟਰ ਸਪਲਾਈ, ਛਾਂ ਦੀ ਤੇ ਬ੍ਰੇਕਸ ਜਿਹੜੀਆਂ ਆ ਉਹ ਕਹਿੰਦੇ ਰੈਗੂਲਰਲੀ ਜਿਹੜੀਆਂ ਮਿਲਣੀਆਂ ਚਾਹੀਦੀਆਂ ਆ। ਤੇ ਜੇ ਹੀਟ ਦੇ ਕਰਕੇ ਕਹਿੰਦੇ ਕੋਈ ਬਿਮਾਰ ਹੋ ਰਿਹਾ ਆ ਤੇ ਤੁਰੰਤ ਉਸ ਦੇ ਇਲਾਜ ਦੇ ਲਈ ਕੰਮ ਕਰਨ ਦੀ ਜ਼ਰੂਰਤ ਆ, ਇਸ ਤੋਂ ਪਹਿਲਾਂ ਉਹ ਦੇਰੀ ਹੋ ਜਾਵੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਓਕਲੈਂਡ ਤੋਂ ਆ ਰਹੀ ਆ। ਓਕਲੈਂਡ ਦੇ ਵਿੱਚ ਏਸ਼ੀਅਨ ਮੂਲ ਦੀ ਫੈਮਿਲੀ ਜਾ ਰਹੀ ਸੀ ਆਪਣੇ ਪਰਿਵਾਰ ਸਮੇਤ, ਤੇ ਇਹ ਪਿਛਲੇ ਸਾਲ ਦੀ ਗੱਲ ਹੈਗੀ ਆ। ਤੇ ਉਸ ਟਾਈਮ ਦੇ ਉੱਤੇ ਜਦੋਂ ਕ੍ਰਾਸ ਫਾਇਰਿੰਗ ਹੋ ਗਈ ਇੱਕ ਗੈਂਗਸ ਦੇ ਵਿੱਚ, ਤੇ ਇੱਕ 2 ਸਾਲ ਦਾ ਬੱਚਾ ਸੀਗਾ, ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ, ਜਿਸ ਨੇ ਫਰੀਮੌਂਟ ਦੇ ਵਿੱਚ ਆਉਣਾ ਸੀ। ਉਸ ਟਾਈਮ ਦੇ ਉੱਤੇ ਫਿਰ CHP ਨੂੰ ਵੀ ਅਲਰਟ ਕੀਤਾ ਗਿਆ। 2 ਜਿਹੜੀਆਂ ਵਹੀਕਲਸ ਆ ਜਿਨ੍ਹਾਂ ਨੇ ਐਕਸਚੇਂਜ ਕੀਤੀ ਫਾਇਰ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇਹ ਚੱਲ ਰਹੀਆਂ ਸੀਆਂ। ਕਾਰ ਜਿਹੜੀ ਆ I-980 ਦੇ ਲਾਗੇ ਲੱਭੀ ਗਈ ਹੈਗੀ ਆ। ਇਹ ਪਿਛਲੇ ਸਾਲ ਨਹੀਂ, ਐਕਚੁਅਲੀ ਇਸ ਕੱਲ ਦੀ ਗੱਲ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਨੇਡੀਅਨ ਮਾਸ ਸਟੈਬਿੰਗ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਜਿਹੜੀ ਉਹ ਆ ਰਹੀ ਆ। ਸਸਕੈਚੁਅਨ ਦੇ ਇਲਾਕੇ ਦੇ ਵਿੱਚ ਜਿਹੜੇ ਸੈਂਡਰਸਨਸ ਭਰਾ ਹੀ ਸੀਗੇ। ਹੁਣ ਅੱਜ ਜਿਹੜੀ ਪੁਲਿਸ ਨੇ ਅਧਿਕਾਰੀਆਂ ਨੇ ਪੁਸ਼ਟੀ ਕਰਤੀ ਹੈ, ਡੇਮੀਅਨ ਤੇ ਮਾਈਲਸ ਸੈਂਡਰਸਨ, ਇਹਨਾਂ ਨੇ ਮਾਸ ਸਟੈਬਿੰਗ ਦੇ ਵਿੱਚ 10 ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 18 ਜਾਣੇ ਜਿਹੜੇ ਇਸ ਪੂਰੇ ਹਮਲਿਆਂ ਦੇ ਵਿੱਚ ਜ਼ਖਮੀ ਹੋਏ ਆ। ਇੱਕ ਜਿਹੜਾ ਜਾਣਾ ਆ ਉਹ ਮ੍ਰਿਤ ਪਾਇਆ ਗਿਆ, ਇਸ ਦੀ ਲਾਸ਼ ਜਿਹੜੀ ਆ ਉਹ ਲੱਭੀ ਆ ਤੇ ਦੂਜਾ ਅਜੇ ਵੀ ਭਗੌੜਾ ਦੱਸਿਆ ਗਿਆ ਆ। ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਹਮਲਾ ਹੁਣ ਤੱਕ ਦਾ ਸਭ ਤੋਂ ਖੂਨੀ ਹਮਲਿਆਂ ਦੇ ਵਿੱਚੋਂ
ਗਿਣਿਆ ਜਾਂਦਾ ਹੈਗਾ ਆ। ਸੋ ਇਸ ਦੇ ਵਿੱਚ ਇਹ ਕਹਿੰਦੇ ਆ ਵੀ ਇਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਮਾਸ ਸਟੈਬਿੰਗ ਜਿਹੜੀ ਆ ਉਹ ਕੀਤੀ ਸੀਗੀ। ਸੋ ਕਹਿੰਦੇ ਵੀ ਇੱਕ ਸੈਂਡਰਸਨ ਭਰਾ ਜਿਹੜਾ ਆ ਉਹ ਮਰਿਆ ਪਿਆ, ਜਿਸ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਇਸ ਪੂਰੇ ਜਿੰਨੇ ਵੀ ਪੀੜਤ ਪਲੱਸ ਹਮਲਾਵਰ ਦੇ ਵਿੱਚ ਮਿਲਾ ਕੇ 11 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਸੋ ਇਹ ਹੁਣ ਦੇਖੋ ਕੀ ਆ, ਕਹਿੰਦੇ ਵੀ ਉਸਦੇ ਇੰਜਰੀਜ਼ ਸੀਗੀਆਂ ਤੇ ਇਹ ਮੰਨਿਆ ਜਾ ਰਿਹਾ ਆ ਵੀ ਇਹ ਸੈਲਫ ਇਨਫਲਿਕਟਡ ਜਿਹੜੀਆਂ ਆ ਉਹ ਨਹੀਂ ਆ। ਸ਼ਾਇਦ ਕਿਸੇ ਦੇ ਨਾਲ ਹੱਥੋਂ-ਪਾਈ ਹੋ ਸਕਦੀ ਆ, ਆਪਣੀ ਭਰਾਵਾਂ ਦੀ ਆਪਸ ਦੇ ਵਿੱਚ ਕੁਛ ਜਿਹੜਾ ਆ ਉਹ ਹੋ ਗਿਆ ਹੋਵੇ, ਜਾਂ ਕਿ ਹੋਰ ਜਣਾ ਕੋਈ ਇਹਨਾਂ ਨੂੰ ਟੱਕਰ ਗਿਆ, ਜਿਹਦੇ ਕਰਕੇ ਇੱਕ ਜਣਾ ਜਿਹੜਾ ਹੁਣ ਮ੍ਰਿਤ ਪਾਇਆ ਗਿਆ ਹੈਗਾ ਆ। ਵੀ ਮਾਈਲਜ਼ ਜਿਹੜਾ ਉਹ ਬਚਿਆ ਹੈ ਤੇ ਡੈਮੀਅਨ ਦੀ ਜਿਹੜੀ ਲਾਸ਼ ਆ ਉਹ ਲੱਭੀ ਆ। ਵੀ ਸੋ ਕਹਿੰਦੇ ਵੀ ਇਨਵੈਸਟੀਗੇਸ਼ਨ ਜਿਹੜੀ ਆ ਇਸ ਟਾਈਮ ਚੱਲ ਰਹੀ ਆ ਵੀ ਕਿਤੇ ਮਾਈਲਜ਼ ਨੇ ਹੀ ਆਪਣੇ ਭਰਾ ਨੂੰ ਤਾਂ ਨਹੀਂ ਜਿਹੜਾ ਉਹ ਮਾਰ ਦਿੱਤਾ। ਮਾਈਲਜ਼ ਸੈਂਡਰਸਨ ਜਿਹੜਾ ਦੱਸਦੇ ਆ, ਕਹਿੰਦੇ ਵੀ ਇਸ ਤੇ ਕਾਫੀ ਲੰਮਾ ਚੌੜਾ ਕ੍ਰਿਮੀਨਲ ਰੈਕਡ ਹੈਗਾ ਆ। ਸੋ ਪਰਸਨ ਤੇ ਪ੍ਰਾਪਰਟੀ ਕ੍ਰਾਈਮਸ ਦੇ ਲਈ ਇਹ ਪਹਿਲਾਂ ਵੀ ਇਸ ਦੇ ਉੱਤੇ ਚਾਰजेस ਜਿਹੜੇ ਉਹ ਲੱਗਦੇ ਰਹੇ ਆ, ਤੇ ਅਧਿਕਾਰੀਆਂ ਨੇ ਇਹੀ ਕਿਹਾ ਆ ਵੀ ਜੇ ਤੁਹਾਨੂੰ ਕਿਤੇ ਵੀ ਇਹ ਦਿਸਦਾ ਆ ਜਾਂ ਤੁਹਾਨੂੰ ਪਤਾ ਲੱਗਦਾ ਆ, ਇਸ ਦੇ ਲਾਗੇ ਜਿਹੜਾ ਉਹ ਨਾ ਜਾਓ, ਇਸ ਨੂੰ ਆਰਮਡ ਤੇ ਡੇਂਜਰਸ ਜਿਹੜਾ ਆ ਉਹ ਮੰਨਿਆ ਜਾਵੇ। ਜੀ, ਅਗਲੀ ਖਬਰ ਪਰ ਚਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਨਵਾਂ ਜੋ ਲਾਅ ਹੈਗਾ ਆ ਉਸ ਨੂੰ ਸਾਈਨ ਕਰ ਦਿੱਤਾ ਆ, ਜੋ ਕਿ ਰੈਸਟੋਰੈਂਟ ਇੰਡਸਟਰੀ ਦੇ ਨਾਲ ਰਿਲੇਟਡ ਆ। ਆਪਾਂ ਪਿਛਲੇ ਕਈ ਦਿਨਾਂ ਤੋਂ ਇਸ ਲਾਅ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਆ, ਤੇ ਕੈਲੀਫੋਰਨੀਆ ਦੇ ਗਵਰਨਰ ਨੇ ਜਦੋਂ ਲਾਅ ਸਾਈਨ ਕੀਤਾ ਆ, ਉਹਨਾਂ ਨੇ ਇਹ ਕਿਹਾ ਵੀ ਇਸ ਲਾਅ ਦੇ ਮੁਤਾਬਕ ਇੱਕ ਫਾਸਟ ਫੂਡ ਕਾਉਂਸਲ ਕ੍ਰੀਏਟ ਕੀਤੀ ਜਾਊਗੀ, ਜੋ ਕਿ ਡਿਟਰਮਨ ਕਰੂਗੀ ਜੋ ਫਰੈਂਚਾਈਜ਼ੀ ਵੱਡੇ ਰੈਸਟੋਰੈਂਟ ਹੈਗੀਆਂ, ਰੈਸਟੋਰੈਂਟ ਚੇਨਸ ਹੈਗੀਆਂ ਆ, ਉਹ ਕਿਸ ਤਰ੍ਹਾਂ ਜਿਹੜੀਆਂ ਉਹਨਾਂ ਦੀ ਪੇ ਆਵਰਸ, ਵਰਕਿੰਗ ਕੰਡੀਸ਼ਨ ਤੇ ਸੈਟਅਪ ਕਰਦੇ ਹੈਗੇ ਆ। ਨਵੇਂ ਬਿੱਲ ਦੇ ਮੁਤਾਬਕ ਜੋ ਫਰੈਂਚਾਈਜ਼ੀ ਜਿਹੜੀਆਂ ਹੈਗੀਆਂ, ਜਿਸ ਤਰ੍ਹਾਂ ਇਨ ਆਊਟ ਲੈ ਲਓ, ਮੈਕਡੋਨਲਡ ਲੈ ਲਓ, ਸਟਾਰਬਕ ਲੈ ਲਓ, ਉਹਨਾਂ ਦੇ ਉੱਤੇ ਜੋ EMPLOYEE ਕੰਮ ਕਰਨਗੇ ਉਹਨਾਂ ਦੀ ਤਨਖਾਹ $22 ਤੱਕ ਹੋ ਸਕਦੀ ਆ। ਰਾਈਟ ਨਾਓ ਐਵਰੇਜ ਤਨਖਾਹ ਉਹਨਾਂ ਤੇ $15 ਦੇ ਕਰੀਬ ਹੈਗੀ ਆ। ਇਹ ਉਹਨਾਂ ਰੈਸਟੋਰੈਂਟਸ ਤੇ ਅਪਲਾਈ ਹੋਊਗਾ ਜਿਨ੍ਹਾਂ ਦੇ 26 ਤੋਂ ਜ਼ਿਆਦਾ ਵਰਕਰਸ ਹੈਗੇ ਆ। ਸੋ ਕਈ ਚੇਨਸ ਜਿਨ੍ਹਾਂ ਦੀਆਂ ਬਹੁਤ ਸਾਰੇ 100 ਤੋਂ ਵੱਧ ਲੋਕੇਸ਼ਨਸ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਮੈਕਡੋਨਲਡ ਦੇ ਪ੍ਰੈਜ਼ੀਡੈਂਟ ਜੋ ਅਰਲਿੰਗਰ ਨੇ ਕਿਹਾ ਸੀ ਵੀ ਇਹ ਹਿਪੋਕ੍ਰਿਟੀਕਲ ਬਿੱਲ ਹੈਗਾ ਆ, ਤੇ ਇੰਟਰਨੈਸ਼ਨਲ ਫਰੈਂਚਾਈਜ਼ੀ ਐਸੋਸੀਏਸ਼ਨ ਨੇ ਵੀ ਇਹ ਬਿੱਲ ਨੂੰ ਕਿਹਾ ਇਹ ਡਿਸਕ੍ਰਿਮੀਨੇਟਰੀ ਹੈਗਾ ਆ। IF ਦੇ ਪ੍ਰੈਜ਼ੀਡੈਂਟ CEO ਮੈਥਿਊ ਹਾਲਰ ਨੇ ਇਹ ਕਿਹਾ ਸੀ ਵੀ ਇਹ ਸਮਾਲਰ ਜੋ ਫਰੈਂਚਾਈਜ਼ੀ ਆਪਰੇਟਰਸ ਹੈਗੇ ਆ ਉਹਨਾਂ ਨੂੰ ਹਰਟ ਕਰੂਗਾ, ਤੇ ਕੱਲਾ ਕਹਿੰਦੇ ਉਹਨਾਂ ਨੂੰ ਨਹੀਂ ਹਰਟ ਕਰੂਗਾ, ਜੋ ਮੀਨੂ ਦੀਆਂ ਪ੍ਰਾਈਸਸ ਆ ਉਹ 20% ਹੋਰ ਵੱਧ ਜਾਣਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, CVS ਸਿਗਨੀਫਾਈ ਹੈਲਥ ਆ ਉਸ ਨੂੰ ਬਾਏ ਕਰਨ ਜਾ ਰਹੀ ਹੈ। ਕਹਿੰਦੇ 8 ਬਿਲੀਅਨ ਦੀ ਲਾਗਤ ਦੇ ਵਿੱਚ CVS ਹੈਲਥ ਜਾਇੰਟ ਸਿਗਨੀਫਾਈ ਨੂੰ ਖਰੀਦਣ ਜਾ ਰਹੀ ਹੈ। ਕਹਿੰਦੇ $30.50 ਦੀ ਲਾਗਤ ਦੇ ਨਾਲ ਪਰ ਸ਼ੇਅਰ ਦੇ ਹਿਸਾਬ ਦੇ ਨਾਲ ਇਨ ਕੈਸ਼ ਆ ਇਹ ਖਰੀਦੇਗੀ। ਕਹਿੰਦੇ ਵੀ ਇਸ ਡੀਲ ਦੇ ਨਾਲ CVS ਇਨ ਹੋਮ ਹੈਲਥ ਕੇਅਰ ਸਪੇਸ ਦੇ ਵਿੱਚ ਆਪਣੇ ਪੈਰ ਜਿਹੜੇ ਆ ਉਹ ਪਸਾਰਨ ਜਾ ਰਿਹਾ ਹੈਗਾ। ਸਿਗਨੀਫਾਈ ਜਿਹੜੀ ਕੰਪਨੀ ਆ ਉਹਨਾਂ ਨੇ ਅੱਜ ਇਸ ਫੈਸਲੇ ਦੇ ਬਾਰੇ ਜਿਹੜਾ ਉਹ ਐਲਾਨ ਕੀਤਾ ਹੈਗਾ ਆ। ਸੋ 8 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਇਹ ਡੀਲ ਕਹਿੰਦੇ ਆ ਵੀ ਉਸ ਦੌਰਾਨ ਹੋਈ ਹੈ ਜਦੋਂ ਐਮਾਜ਼ੋਨ ਤੇ ਵਾਲਗ੍ਰੀਨ ਉਹ ਵੀ ਹੈਲਥ ਕੇਅਰ ਸੈਕਟਰ ਦੇ ਵਿੱਚ ਆਪਣੇ ਪੈਰ ਪਸਾਰਨ ਦੀ ਜਿਹੜੀ ਆ ਕੋਸ਼ਿਸ਼ ਆ ਉਹ ਕਰ ਰਹੇ ਸੀ। ਵਨ ਮੈਡੀਕਲ ਨੂੰ ਐਮਾਜ਼ੋਨ ਵਾਲਿਆਂ ਨੇ $3.9 ਬਿਲੀਅਨ ਦੇ ਵਿੱਚ ਅਕਵਾਇਰ ਕਰਨ ਦੀ ਜਾਣਕਾਰੀ ਦਿੱਤੀ ਸੀਗੀ ਜੁਲਾਈ ਮਹੀਨੇ ਦੇ ਵਿੱਚ। ਜਦੋਂ ਤੋਂ ਹੀ ਪਤਾ ਲੱਗਾ ਵੀ CVS ਨੇ ਸਿਗਨੀਫਾਈ ਹੈਲਥ ਨੂੰ ਜਿਹੜਾ ਉਹ ਖਰੀਦਣਾ ਆ, ਉਹਦੇ ਜਿਹੜੇ ਸ਼ੇਅਰ ਆ 45% ਪਿਛਲੇ ਮਹੀਨੇ ਤੋਂ ਜਿਹੜੀ ਗੱਲ ਆ ਉਹ ਜਦੋਂ ਚੱਲੀ ਸੀਗੀ 45% ਉਸਦੇ ਸ਼ੇਅਰ ਦੀ ਵੈਲਿਊ ਆਲਰੇਡੀ ਵੱਧ ਚੁੱਕੀ ਆ। ਜੀ, ਅਗਲੀ ਖਬਰ ਵੱਲ ਚਲੀਏ। ਬੈਡ ਬਾਥ ਤੇ ਬਿਯੋਂਡ ਦੇ ਐਗਜ਼ੀਕਿਊਟਿਵ ਜਿਹੜੇ ਚੀਫ ਫਾਈਨੈਂਸ਼ੀਅਲ ਆਫੀਸਰ ਆ, ਉਹਨਾਂ ਦੀ ਮੌਤ ਹੋ ਗਈ ਆ। ਗੁਸਟਾਵੋ ਆਰਨਲ 52 ਸਾਲਾਂ ਦੇ 2020 ਦੇ ਵਿੱਚ ਚੀਫ ਫਾਈਨੈਂਸ਼ੀਅਲ ਆਫੀਸਰ ਲੱਗੇ ਸੀ, ਪਰ ਕੱਲ ਇਹ ਰਿਪੋਰਟਸ ਆ ਰਹੀਆਂ ਸੀਆਂ ਵੀ ਇਹ ਐਕਸੀਡੈਂਟ ਹੋ ਗਿਆ। ਜਿਹੜੀ ਉਹ ਅਪਾਰਟਮੈਂਟ ਦੇ ਵਿੱਚ ਰਹਿੰਦੇ ਆ ਨਿਊਯਾਰਕ ਦੇ ਵਿੱਚ, ਇਹ 60 ਸਟੋਰੀ ਬਿਲਡਿੰਗ ਆ, ਬੜੀ ਜੋ ਲਗਜ਼ਰੀਅਸ ਹਾਈ ਰਾਈਜ਼ ਟਾਈਪ ਸਕ੍ਰੈਪਰ ਹੈਗਾ ਆ,
ਤੇ ਉੱਥੋਂ ਉਹ ਡਿੱਗ ਕੇ ਉਹਨਾਂ ਦੀ ਮੌਤ ਹੋਈ ਆ। ਪਰ ਹੁਣ ਰਿਪੋਰਟ ਇਹ ਆ ਰਹੀ ਆ ਵੀ ਉਹਨਾਂ ਨੇ ਸੁਸਾਈਡ ਕੀਤਾ ਹੈਗਾ। ਇਹ ਸੇਮ ਡੇ ਹੋਇਆ ਜਿਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ 150 ਦੇ ਕਰੀਬ ਆਪਾਂ ਬੈੱਡ ਵਾਸਤੇ ਬਚਾਉਣ ਦੇ ਸਟੋਰ ਬੰਦ ਕਰਨ ਜਾ ਰਹੇ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਵੀ ਕਰਨਾ ਸੀ। ਕਹਿੰਦੇ ਵੀ ਉਹ ਚਾਹੁੰਦੇ ਨਹੀਂ ਸੀ, ਪਰ ਅਲਟੀਮੇਟਲੀ ਜੋ ਉਹਨੇ ਨੇ ਆਪਣੀ ਵਾਈਫ ਨੂੰ ਵੀ ਨਹੀਂ ਦੱਸਿਆ, ਹੋਰ ਕਿਸੇ ਨੂੰ ਵੀ ਨਹੀਂ ਦੱਸਿਆ। ਤੇ ਹੁਣ ਇਹ ਰਿਪੋਰਟਸ ਆ ਰਹੀਆਂ ਵੀ ਬੈੱਡ ਵਾਸਤੇ ਬਚਾਉਣ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ ਜੋ 60 ਸਟੋਰੀ ਬਿਲਡਿੰਗ ਜਿੱਥੇ ਉਹ ਰਹਿੰਦੇ ਸੀ ਉੱਥੋਂ ਛਾਲ ਮਾਰ ਕੇ ਜਾਂ ਕਿਸੇ ਤਰ੍ਹਾਂ ਵੀ ਜਿਹੜੀ ਆ ਸੁਸਾਈਡ ਕਰ ਲਿਆ ਹੈਗਾ। ਜੀ, ਇੱਕ ਬੰਦੇ ਨੂੰ 11 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ ਸਟੇਟ ਪ੍ਰਿਜ਼ਨ ਦੇ ਵਿੱਚ 11 ਇਅਰਸ ਟੂ ਲਾਈਫ। ਲਿੰਡਾ ਸ਼ਹਿਰ ਆ, ਉਸ ਦੇ ਵਿੱਚ ਇੱਕ ਹੋਮ ਓਨਰ ਦੇ ਘਰੇ ਫੇਕ ਡਿਲੀਵਰੀ ਦੇ ਨਾਂ ਅਧੀਨ ਉਹ ਵੜਿਆ ਤੇ ਜਾਂਦਿਆਂ ਨੂੰ ਉਸ ਨੂੰ ਸਟੈਬ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ। ਉਸ ਟਾਈਮ ਘਰ ਦੀ ਜਿਹੜੀ ਵੀਡੀਓ ਆ, ਉਹ ਸੀਸੀਟੀਵੀ ਫੁਟੇਜ ਆ, ਉਸ ਦੇ ਵਿੱਚ ਇਹ ਫੜਿਆ ਗਿਆ ਸੀਗਾ। ਉਸ ਦੀ ਜਿਹੜੀਆਂ ਤਸਵੀਰਾਂ ਆ ਉਹ ਕੈਦ ਹੋ ਗਈਆਂ ਸੀਗੀਆਂ। ਡੈਨੀਅਲ ਸੋਲਿਸ ਉਹ ਪ੍ਰਟੈਂਡ ਕੀਤਾ ਉਸਨੇ ਇਸ ਹੋਮ ਓਨਰ ਦੇ ਘਰੇ ਜਾ ਕੇ ਵੀ ਉਹ ਡਿਲੀਵਰੀ ਡ੍ਰੌਪ ਆਫ ਕਰਨ ਆਇਆ, ਤੇ ਫਿਰ ਧੱਕਾ ਮਾਰ ਕੇ ਅੰਦਰ ਵੜ ਗਿਆ ਤੇ ਹੋਮ ਓਨਰ ਨੂੰ ਉਸਨੇ ਸਟੈਬ ਜਿਹੜਾ ਉਹ ਕੀਤਾ ਸੀਗਾ। ਕਈ ਦਿਨ ਜਿਹੜਾ ਹੋਮ ਓਨਰ ਆ ਉਹ ਹਸਪਤਾਲ ਦੇ ਵਿੱਚ ਦਾਖਲ ਰਿਹਾ। ਉਸ ਦਾ ਲੰਗ ਵੀ ਇੱਕ ਕੋਲੈਪਸ ਕਰ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਉਹ ਰਿਕਵਰ ਹੋ ਗਿਆ ਸੀਗਾ। ਸੋ ਅੱਜ ਹੀ ਜਿਹੜੀ ਆ ਉਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ। ਅਟੈਂਪਟਡ ਮਰਡਰ ਦੇ ਚਾਰजेस ਦੇ ਵਿੱਚ ਇਹ ਦੋਸ਼ੀ ਪਾਇਆ ਗਿਆ ਸੀ। ਅਗਲੀ ਖਬਰ ਅੱਗ ਦੇ ਸੰਬੰਧ ਦੇ ਵਿੱਚ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀਡ ਟਾਊਨ ਜੋ ਆ ਉਸ ਦੇ ਆਸ-ਪਾਸ ਇੱਕ ਬਹੁਤ ਹੀ ਖਤਰਨਾਕ ਮਿਲ ਵਾਈਲਡ ਫਾਇਰ ਲੱਗੀ ਹੋਈ ਆ, ਜੋ ਕਿ 4200 ਏਕੜ ਤੋਂ ਵੱਧ ਆਪਣੀ ਉਹ ਬਰਨ ਹੋ ਚੁੱਕੇ, ਜਿਹਦੇ ਵਿੱਚ ਤੇ 40% ਕੰਟੇਨਡ ਆ। ਤੇ ਅੱਜ ਇਹ ਰਿਪੋਰਟ ਆ ਰਹੀ ਆ ਵੀ ਇਸ ਅੱਗ ਦੇ ਕਾਰਨ ਦੋ ਬੀਬੀਆਂ ਦੀ ਮੌਤ ਹੋ ਗਈ ਆ, ਜਿਨ੍ਹਾਂ ਦੀ ਏਜ ਉਹਨਾਂ ਨੇ ਇੱਕ ਦੀ 66 ਸਾਲ, ਇੱਕ ਦੀ 73 ਸਾਲ ਦੱਸੀ ਹੈਗੀ ਆ। ਹਜੇ ਤੱਕ ਉਹਨਾਂ ਦੇ ਨਾਮ ਜੋ ਆ ਉਹ ਰਿਲੀਜ਼ ਨਹੀਂ ਕੀਤੇ ਗਏ ਹੈਗੇ। ਪਰ ਮਿਲ ਵਾਈਲਡ ਫਾਇਰ ਕੱਲੀ ਇਹ ਨਹੀਂ ਜਿਹੜੀ ਕੈਲ ਫਾਇਰ ਇਸ ਟਾਈਮ ਡੀਲ ਕਰ ਰਿਹਾ, ਇਸ ਤੋਂ ਬਿਨਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਅੱਗਾਂ ਆ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਲੱਗੀਆਂ ਹੋਈਆਂ ਹੈਗੀਆਂ। ਜੀ ਬਿਲਕੁਲ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈ। ਤੇ ਅੱਜ ਸਟਾਕ ਮਾਰਕੀਟ ਲੇਬਰ ਡੇ ਦੇ ਕਰਕੇ ਜਿਹੜੀ ਉਸ ਦੀ ਛੁੱਟੀ ਜਿਹੜੀ ਹੋ ਰਹੀ ਆ, ਪਰ ਬਾਕੀ ਦੀਆਂ ਜਿਹੜੀਆਂ ਤੁਹਾਨੂੰ ਪ੍ਰਾਈਸਿਸ ਆ ਉਹ ਦੱਸ ਦਿੰਦੇ ਆ। ਸੋਨੇ ਦਾ ਭਾਅ $1733 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ 99 ਜਿਹੜਾ ਡਾਲਰ ਪ੍ਰਤੀ ਬੈਰਲ, 10 ਈਅਰ ਯੀਲਡ 3.21% ਜਿਹੜੀ ਹੋ ਰਹੀ ਆ। ਬਿਟਕੋਇਨ 20,092 ਤੇ ਇਥੀਰੀਅਮ 1666 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਜੀ, ਇੱਕ US ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਤੇ 79 ਪੈਸੇ ਦੇ ਬਰਾਬਰ ਰਹੀ ਹੈ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US। USA।